ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੇ ਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1813 ਦੇ ਵਿੱਚ ਕਰਮ ਸਿੰਘ ਪਟਿਆਲੇ ਦਾ ਰਾਜਾ ਬਣਿਆ ਜੀ। ਔਰ ਇੱਕ ਚੀਜ਼ ਜਿਹੜੀ ਮੈਨੂੰ ਹਮੇਸ਼ਾ ਹੀ ਨਹੀਂ ਸੀ ਸਮਝ ਆਉਂਦੀ ਕਿ ਵੀ ਇਹ ਪਟਿਆਲੇ ਵਾਲਿਆਂ ਦਾ ਚਹਿਲ ਸ਼ਿਮਲੇ 'ਚ ਇੱਧਰ ਨਾਲਾਗੜ੍ਹ ਵੱਲ ਇਹਨਾਂ ਦੇ ਕੋਲ ਕਾਫੀ ਇਲਾਕਾ ਸੀ। ਤੇ ਜਦੋਂ ਅਸੀਂ ਕਿਤੇ ਹਿਸਟੋਰੀਕਲੀ ਪੜ੍ਹਦੇ ਹਾਂ ਮਿਸਲਾਂ ਦੇ ਪੀਰੀਅਡ 'ਚ ਇਹ ਕਦੇ ਨਹੀਂ ਸੀ ਆਉਂਦਾ ਕਿ ਵੀ ਪਟਿਆਲੇ ਵਾਲਿਆਂ ਨੇ ਜਾ ਕੇ ਸ਼ਿਮਲਾ ਜਾਂ ਨਾਲਾਗੜ੍ਹ ਜਾਂ ਦੂਸਰੇ ਦੇ ਵਿੱਚ ਕੋਈ ਜਿੱਤਾਂ ਹਾਸਲ ਕੀਤੀਆਂ ਜਾਂ ਲੜਾਈਆਂ ਲੜੀਆਂ। ਸੋ ਇਹ ਸਵਾਲ ਦਾ ਅੱਜ ਹੀ ਮੈਨੂੰ ਆਨਸਰ ਮਿਲਿਆ ਜੀ ਕਿ ਜਦੋਂ 1813 ਦੇ ਵਿੱਚ ਅੰਗਰੇਜ਼ਾਂ ਔਰ ਗੋਰਖਿਆਂ ਦੀ ਲੜਾਈ ਹੋਈ, ਕਿਉਂਕਿ ਇਹ ਜਿਹੜੀ ਬੈਲਟ ਹੈ ਜਦੋਂ ਤੁਸੀਂ ਉਹ ਕੁਮਾਊਂ ਰੀਜਨ ਤੋਂ ਦੇਖਦੇ ਹੋ, ਨੇਪਾਲ ਦਾ ਬਿਹਾਰ ਨਾਲ ਬਾਰਡਰ ਲੱਗਦਾ ਹੈ, ਬਿਹਾਰ ਇੱਧਰ ਪੌਂਟਾ ਸਾਹਿਬ ਜਮਨਾ ਕ੍ਰਾਸ ਕਰਕੇ ਉਸੇ ਹੀ ਰੂਟ ਤੇ ਅਮਰ ਸਿੰਘ ਥਾਪਾ ਜਿਹੜਾ ਹੈ ਉਹਨੇ ਕਾਂਗੜਾ ਕੋਟ ਤੇ ਵੀ ਹਮਲਾ ਕੀਤਾ ਸੀ। ਤੇ ਉਸ ਲੜਾਈਆਂ ਦੇ ਵਿੱਚ ਜਿਹੜੀ ਕਿ ਹਿਮਾਚਲ ਦੀਆਂ ਹਿਲਸ ਦੇ ਵਿੱਚ ਗੋਰਖਿਆਂ ਔਰ ਅੰਗਰੇਜ਼ਾਂ ਦੀ ਡੋਮੀਨੈਂਸ ਦੀਆਂ ਸੀ, ਪਟਿਆਲੇ ਵਾਲਿਆਂ ਨੇ ਪੂਰੀ ਗਦਾਰੀ ਕਰਦੇ ਆ ਸਿੱਖਾਂ ਨਾਲ ਤਾਂ ਗਦਾਰੀ ਪੈਰ ਪੈਰ ਤੇ ਕੀਤੀ ਸੀ। ਉਦੋਂ ਵੀ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ, ਗੋਰਖੇ ਡਿਫੀਟ ਹੋਏ ਸੀ ਔਰ ਅੰਗਰੇਜ਼ਾਂ ਨੇ ਇਨਾਮ ਦੇ ਵਿੱਚ ਇਹਨਾਂ ਨੂੰ ਜਿਹੜੇ 16 ਪਰਗਣੇ ਸਬ ਡਿਸਟ੍ਰਿਕਟ ਕਹਿੰਦੇ ਨੇ ਉਹ ਇਨਾਮ ਦੇ ਵਿੱਚ ਦਿੱਤੇ, ਜਿਹਦੇ 'ਚ ਸ਼ਿਮਲਾ ਔਰ ਨਾਲਾਗੜ੍ਹ, ਜਿਸ ਨੂੰ ਪਹਿਲਾਂ ਹੰਡੂਰ ਰਿਆਸਤ ਕਹਿੰਦੇ ਸੀ, ਇਹ ਗੋਰਿਆਂ ਤੋਂ ਮਿਲੀ ਇਹਨਾਂ ਨੂੰ ਬਖਸ਼ਿਸ਼ ਹੈ ਜਿਹੜੀ ਕਿ ਗੋਰਖਿਆਂ ਦੇ ਖਿਲਾਫ ਉਹਨਾਂ ਦਾ ਸਾਥ ਦੇਣ 'ਚ। ਸੋ ਇਹ ਹਿਸਟਰੀ ਆਫ ਟ੍ਰੇਟਰਸ ਹੈ ਇਹਨਾਂ ਦੀ ਜਦੋਂ ਤੁਸੀਂ ਦੇਖਦੇ ਹੋ ਜੀ। 1928 ਚ ਜੈਤੋ ਦੇ ਮੋਰਚੇ 'ਚ ਬਹੁਤ ਵਾਰੀ ਮੋਰਚਿਆਂ ਦੇ ਹਵਾਲੇ ਨਾਲ ਜਾਂ ਗ੍ਰਿਫਤਾਰੀਆਂ ਜਿਹੜੇ ਬੀਤੇ ਦੇ ਮੋਰਚੇ ਨੇ 1920s ਦੇ ਪੰਜਾਬੀ ਸੂਬਾ ਮੋਰਚੇ ਵੇਲੇ ਤਾਂ ਬੀਬੀਆਂ ਦਾ ਜਾਣਦਾ ਰਿਹਾ। ਇਹ ਲੱਗਦਾ ਸੀ ਕਿ ਬਈ ਕਿਉਂਕਿ ਸ਼ਹੀਦੀ ਜਥੇ ਸੀ, ਮੋਰਚੇ ਸੀ, ਵੀ ਸਿੰਘਾਂ ਨੇ ਪਾਰਟਿਸਿਪੇਸ਼ਨ ਕੀਤੀ, ਪਰ ਇਵੇਂ ਨਹੀਂ ਸੀ। ਇਵਨ ਜੈਤੋ ਦੇ ਮੋਰਚੇ 'ਚ ਇੱਕ ਬੀਬੀ ਸ਼ਹੀਦ ਵੀ ਹੋਈ, ਬੱਚਾ ਵੀ 4 ਸਾਲ ਦਾ ਜਿਨ੍ਹਾਂ ਦੇ ਗੋਲੀ ਲੱਗੀ ਉਹਨੂੰ ਫੱਟੇ ਤੇ ਰੱਖ ਕੇ ਉਹ ਤੁਰ ਪਈ। ਔਰ ਮਾਤਾ ਕਿਸ਼ਨ ਕੌਰ ਜਿਨ੍ਹਾਂ ਨੂੰ ਇਸ ਮੋਰਚੇ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ, ਅੱਜ ਦੇ ਦਿਨ 4 ਸਾਲ ਦੀ ਕੈਦ ਕੱਟਣ ਮਗਰੋਂ ਰਿਹਾ ਕੀਤਾ ਗਿਆ। 1970 ਚ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਔਰ ਉਸ ਵੇਲੇ 1969 ਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਜਿਹੜਾ ਪ੍ਰਕਾਸ਼ ਦਿਵਸ ਦੇ ਮੌਕੇ ਅਕਾਲੀਆਂ ਨੇ ਐਲਾਨ ਕੀਤਾ ਸੀ ਵੀ ਅਸੀਂ ਗੁਰੂ ਨਾਨਕ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਦੀ ਯਾਦ। ਜਨਸੰਘੀਆਂ ਨੇ ਰੌਲਾ ਪਾਇਆ ਕਿ ਜੀ ਨਹੀਂ, ਇਹ ਨਹੀਂ ਬਣ ਸਕਦੀ ਯੂਨੀਵਰਸਿਟੀ, ਜੇ ਬਣਾਉਣੀ ਹੈ ਤਾਂ ਜਲੰਧਰ ਦੇ ਵਿੱਚ ਸਵਾਮੀ ਦਇਆਨੰਦ ਯੂਨੀਵਰਸਿਟੀ ਵੀ ਬਣਾਓ। ਪਰ ਅਕਾਲੀ ਗੋ ਹੈਡ ਉਹਨਾਂ ਨੇ ਕੀਤਾ ਔਰ ਯੂਨੀਵਰਸਿਟੀ ਦਾ ਐਲਾਨ ਕੀਤਾ ਔਰ ਫਿਰ ਇਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਸਾਡੇ ਕਾਲਜ ਨੇ ਜਲੰਧਰ ਔਰ ਦੂਸਰੇ ਜ਼ਿਲ੍ਹਿਆਂ ਦੇ, ਅਸੀਂ ਗੁਰੂ ਨਾਨਕ ਯੂਨੀਵਰਸਿਟੀ ਨਾਲ ਨਹੀਂ ਲੱਗਣ ਦੇਣੇ, ਅਸੀਂ ਪੰਜਾਬ ਯੂਨੀਵਰਸਿਟੀ ਦੇ ਨਾਲ ਹੀ ਰਵਾਂਗੇ। ਔਰ ਇਸ ਮੁੱਦੇ ਦੇ ਉੱਤੇ ਜਿਹੜੇ 4 ਜਨਸੰਘੀ ਵਜ਼ੀਰ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਔਰ ਸਰਕਾਰ ਟੁੱਟਣ ਦਾ, ਕਿਉਂਕਿ ਉਹਨਾਂ ਦੀ ਮਦਦ ਦੇ ਨਾਲ ਹੀ ਅਕਾਲੀਆਂ ਕੋਲ ਭਾਵੇਂ ਸ਼ਾਇਦ 45-47 ਸੀਟਾਂ ਸੀ ਲੇਕਿਨ ਉਦੋਂ 104 ਮੈਂਬਰੀ ਵਿਧਾਨ ਸਭਾ ਸੀ, ਹੁਣ 117 ਮੈਂਬਰ ਨੇ। ਸੋ ਇਹਨਾਂ ਦੀ ਮਦਦ ਦੇ ਨਾਲ ਹੀ ਮੈਜੋਰਟੀ ਬਣਦੀ ਸੀ। ਸੋ ਇਸ ਮੁੱਦੇ ਦੇ ਉੱਤੇ ਕਿ ਜੀ ਗੁਰੂ ਨਾਨਕ ਯੂਨੀਵਰਸਿਟੀ ਨਹੀਂ ਬਣਨ ਦੇਣੀ, ਔਰ ਮੈਨੂੰ ਯਾਦ ਹੈ ਸੁਖਜਿੰਦਰ ਸਿੰਘ ਉਦੋਂ ਐਜੂਕੇਸ਼ਨ ਮਿਨਿਸਟਰ ਸੀ, ਉਹਨੇ ਕਿਹਾ ਜੀ ਜੇ ਦਇਆਨੰਦ ਦੇ ਨਾਂ ਤੇ ਬਣਾਣੀ ਹੈ ਯੂਨੀਵਰਸਿਟੀ ਗੁਜਰਾਤ 'ਚ ਬਣਾਓ ਜਿੱਥੇ ਉਹ ਜੰਮਿਆ ਸੀ। ਸੋ ਇਸ ਮੁੱਦੇ ਤੇ ਉਦੋਂ ਵੀ ਇਹਨਾਂ ਨੇ ਸਰਕਾਰ ਤੋੜ ਦਿੱਤੀ ਸੀ। ਹੁਣ ਅੱਜ ਜਿਹੜੀ ਉਹਨਾਂ ਦੀ ਨਫ਼ਰਤ ਜ਼ਾਹਰ ਹੁੰਦੀ ਹੈ, ਜੋ ਕੁਝ ਕਰ ਰਹੇ ਨੇ, ਕੋਈ ਨਵੀਂ ਨਹੀਂ ਹੈ, ਇਹ ਇਹਨਾਂ 'ਚ ਬਿਲਟ ਇਨ ਹੈਗੀ ਹੈ। 1984 ਚ ਅੱਜ ਦੇ ਦਿਨ ਸੈਂਟਰ ਗਵਰਨਮੈਂਟ ਨੇ, ਇੰਦਰਾ ਗਾਂਧੀ ਦੀ ਸਰਕਾਰ ਨੇ ਜੂਨ 84 ਦੇ ਸੰਬੰਧੀ ਵਾਈਟ ਪੇਪਰ ਜਾਰੀ ਕੀਤਾ। ਹੁਣ ਵਾਈਟ ਪੇਪਰ ਕੀ ਸੀ? ਇਨਫੈਕਟ ਬੰਡਲ ਆਫ ਲਾਈਜ਼, ਝੂਠ ਦਾ ਇੱਕ ਪੂਰਾ ਬੰਡਲ ਜਿਹਦੇ 'ਚ ਉਹਨਾਂ ਨੇ ਜਿਹੜਾ ਬਿਲਕੁਲ ਸਰਕਾਰ ਦੇ ਐਕਸ਼ਨ ਨੂੰ, ਇੱਕ ਤਾਂ ਉਹਦੇ 'ਚ ਜਿਹੜੇ ਮਾਰੇ ਗਏ ਉਹਨਾਂ ਦੀ ਗਿਣਤੀ ਵੀ ਘਟਾ ਕੇ ਦੱਸੀ ਔਰ ਬਿਲਕੁਲ ਜਸਟੀਫਾਈ ਕੀਤਾ ਸਰਕਾਰ ਨੇ ਕਿ ਜੀ ਸਾਡੇ ਕੋਲ ਕੋਈ ਚੋਇਸ ਨਹੀਂ ਸੀ ਔਰ ਸਾਡੇ ਜਿਹੜੇ soldier ne, they went there with the humility in their heart and prayers on their lips। ਉਹਨਾਂ ਦੇ ਬੁੱਲਾਂ ਤੇ ਪ੍ਰਾਰਥਨਾ ਸੀ। ਸੋ ਜੋ ਕੁਝ ਫੌਜ ਨੇ ਉੱਥੇ ਕੀਤਾ ਉਹ ਅੱਜ ਦੁਨੀਆ ਦੇ ਸਾਹਮਣੇ ਹੈ। ਸੋ ਅੱਜ ਦੇ ਦਿਨ ਇਹ ਵਾਈਟ ਪੇਪਰ ਜਾਰੀ ਕੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1755 ਦੇ ਵਿੱਚ ਫਿਲੀਪੀਨ ਨੇ ਇਹ ਐਲਾਨ ਕੀਤਾ ਕਿ ਕੋਈ ਵੀ ਜਿਹੜਾ ਕੈਥੋਲਿਕ ਨਹੀਂ ਹੈ ਉਹ ਚੀਨੀ ਦਾ ਚਾਈਨੀਜ਼ ਓਰੀਜਨ ਵਾਲਿਆਂ ਦੇ ਰੈਸਟੋਰੈਂਟ ਸਾਰੇ ਬੰਦ ਕਰ ਦਿੱਤੇ ਕਿ ਸਿਰਫ ਕੈਥੋਲਿਕ ਸੀ ਰੈਸਟੋਰੈਂਟ ਚਲਾ ਸਕਦੇ ਨੇ। 1834 ਚ US ਕਾਂਗਰਸ ਨੇ ਓਕਲਹੋਮਾ ਦੇ ਵਿੱਚ ਇੱਕ ਇਲਾਕਾ ਉਹਨਾਂ ਨੇ ਕਿਹਾ ਜੀ ਇੱਥੇ ਨੇਟਿਵ ਅਮਰੀਕਨਸ ਜਾਂ ਇੰਡੀਅਨਸ ਰਹਿ ਸਕਦੇ ਨੇ। 1859 ਦੇ ਵਿੱਚ ਚਾਰਲਸ ਬਲੌਂਡਨ ਪਹਿਲਾ ਉਹ ਸੱਜਣ ਸੀ ਜਿਹਨੇ ਨਿਆਗਰਾ ਫਾਲ ਇੱਕ ਟਾਈਟ ਰੋਪ ਦੇ ਉੱਤੇ ਕ੍ਰਾਸ ਕੀਤੀ ਜੀ।
1894 ਚ ਲੰਡਨ ਟਾਵਰ ਬ੍ਰਿਜ, ਜਿਹੜਾ ਅੱਜ ਵੀ ਬੜਾ ਨਾਮੀ ਬ੍ਰਿਜ ਹੈ, ਲੋਕ ਦੇਖਣ ਜਾਂਦੇ ਨੇ, ਉਹ ਖੁੱਲੇ। 1894 ਦੇ ਵਿੱਚ ਹੀ ਕੋਰੀਆ ਨੇ ਚੀਨ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਔਰ ਜਾਪਾਨ ਤੋਂ ਮਦਦ ਮੰਗੀ। ਇਹ ਵੱਖਰੀ ਗੱਲ ਹੈ ਕਿ ਸੈਕੰਡ ਵਰਲਡ ਵਾਰ ਵੇਲੇ ਫਿਰ ਜਾਪਾਨੀਆਂ ਨੇ ਕੋਰੀਅਨ ਔਰਤਾਂ ਨਾਲ ਕੀ ਕੀਤਾ, ਲੋਕਾਂ ਨਾਲ ਕੀ ਕੀਤਾ, ਇੱਕ ਵੱਖਰਾ ਚੈਪਟਰ ਹੈ ਜੀ। 1896 ਚ WS ਹੈਡਵੇ ਨੇ ਇਲੈਕਟ੍ਰਿਕ ਸਟੋਵ, ਕਿ ਬਿਜਲੀ ਦੇ ਨਾਲ ਜਿਹੜਾ ਸਟੋਵ ਚੱਲਦਾ, ਉਹਦਾ ਪੇਟੈਂਟ ਲਿਆ। 1936 ਦੇ ਵਿੱਚ 40 ਘੰਟੇ ਹੀ ਕੰਮ ਹੋਏਗਾ ਹਫਤੇ ਦੇ ਵਿੱਚ, ਇਸ ਦਾ ਕਾਨੂੰਨ ਪਾਸ ਹੋਇਆ US ਕਾਂਗਰਸ 'ਚ। 1948 ਦੇ ਵਿੱਚ ਪਹਿਲੀ ਵਾਰ ਰੇਡੀਓ ਦੀ ਥਾਂ ਤੇ ਟਰਾਂਜ਼ਿਸਟਰ, ਉਸ ਨੂੰ ਇੱਕ ਸਬਸਟੀਚਿਊਟ ਦੇ ਤੌਰ ਤੇ ਬੈਲਜ਼ ਲੈਬ ਨੇ ਉਸ ਦਾ ਪੇਟੈਂਟ ਲਿਆ। 1962 ਚ ਰਵਾਂਡਾ ਔਰ ਬਰੂੰਦੀ ਇਹ ਆਜ਼ਾਦ ਦੇਸ਼ ਬਣੇ ਔਰ 1981 ਚ ਚਾਈਨਾ ਦੀ ਕਮਿਊਨਿਸਟ ਪਾਰਟੀ ਨੇ ਪਹਿਲੀ ਵਾਰ ਮਾਓ ਸੇ ਤੁੰਗ, ਜਿਹਨੇ ਚਾਈਨੀਜ਼ ਰੈਵੋਲੂਸ਼ਨ ਲਿਆਂਦਾ ਸੀ, ਉਸ ਦੀ ਸੋਚ ਤੋਂ ਵੱਖਰੀ ਲਾਈਨ ਅਡਾਪਟ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਚੁਣਿਆ ਜੀ। ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖਤਰ ਗਗਨੰ ਘਟੰਤ ਬਸੁਦਾ ਗਿਰ ਤਰ ਸਿਖੰਡੰ ਘਟੰਤ ਲਲਨਾ ਸੁਤ ਭਰਾਤ ਹਿਤੰ ਘਟੰਤ ਕਨਕ ਮਾਨਕ ਮਾਇਆ ਸਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁਤਹਿ ਅਸਥਿਰੰ ਨਾਨਕ ਸਾਧ ਜਨ। ਜੀ। ਇਸ 'ਚ ਬੜਾ ਸਿੰਪਲ ਤਰੀਕੇ ਨਾਲ ਇਹ ਮੈਸੇਜ ਦਿੱਤਾ ਹੋਇਆ ਹੈ। ਘਟੰਤ ਹੁੰਦਾ ਫੇਡ ਅਵੇ, ਕਿ ਰੂਪ ਖੂਬਸੂਰਤੀ ਉਹਦੇ 'ਚ ਵੀ ਉਹ ਵੀ ਅਲਟੀਮੇਟਲੀ ਫੇਡ ਅਵੇ ਹੋ ਜਾਂਦੀ ਹੈ, ਸੁਹੱਪਣ ਚਲਾ ਜਾਂਦਾ ਹੈ। ਜੀ। ਦੀਪ, ਜ਼ਮੀਨਾਂ, ਆਈਲੈਂਡ, ਹੁਣ ਕਿੰਨੇ ਆਈਲੈਂਡ ਨੇ ਜਿਨ੍ਹਾਂ ਬਾਰੇ ਆ ਰਿਹਾ ਵੀ ਸਮੁੰਦਰ ਦੇ ਵਿੱਚ ਧੱਸ ਰਹੇ ਨੇ, ਅਲਟੀਮੇਟਲੀ ਉਹ ਬਿਲਕੁਲ ਹੀ ਅਲੋਪ ਹੋ ਜਾਣਗੇ। ਰਵ ਸਸੀਅਰ ਨਖਤਰ ਗਗਨੰ, ਕਿੰਨੇ ਸੂਰਜ, ਕਿੰਨੇ ਚੰਦਰਮਾ, ਤਾਰੇ ਕੋਈ ਬਣਦੇ ਨੇ, ਅਲੋਪ ਹੋ ਜਾਂਦੇ ਨੇ, ਨਵੀਆਂ ਗੈਲੈਕਸੀਜ਼ ਲੱਭ ਪੈਂਦੀਆਂ ਨੇ। ਘਟੰਤ ਬਸੁਦਾ, ਜ਼ਮੀਨ, ਅਰਥਕੁਏਕ ਆਉਂਦਾ ਹੈ, ਚਾਰ ਚਫੇਰੇ ਕਿਤੇ ਵੋਲਕੈਨਿਕ ਐਸ਼ ਆ ਜਾਂਦੀ ਹੈ, ਸਾਰੀ ਜ਼ਮੀਨ ਗਾਇਬ ਹੋ ਜਾਂਦੀ, ਪਾਣੀ ਟੇਕ ਓਵਰ ਕਰ ਲੈਂਦਾ ਜੀ। ਗਿਰ ਤਰ ਸਿਖੰਡੰ, ਕਿ ਗਿਰ ਪਹਾੜਾਂ ਨੂੰ ਕਹਿੰਦੇ ਨੇ, ਤਰ ਫੋਰੈਸਟ ਨੂੰ ਕਹਿੰਦੇ ਨੇ, ਸਿਖੰਡੰ ਲੈਂਡਸ ਨੂੰ ਅਗੇਨ ਕਹਿੰਦੇ ਨੇ, ਕਿ ਪਹਾੜ ਦਰਖਤ ਉੱਭਰਦੇ ਨੇ, ਫੇਡ ਅਵੇ ਹੋ ਜਾਂਦੇ ਨੇ। ਖਟੰਤ ਲਲਨਾ, ਔਰਤ, ਇਸਤਰੀ, ਪਤਨੀ, ਉਹ ਵੀ ਚਲੀ ਜਾਂਦੀ ਹੈ। ਸੁਤ, ਪੁੱਤਰ, ਭਰਾਤ, ਭਰਾ, ਹਿਤੰਗ, ਫਰੈਂਡ, ਇਹ ਵੀ ਚਲੇ ਜਾਂਦੇ ਨੇ। ਨਹਿ ਘਟੰਤ ਕੇਵਲ ਗੋਪਾਲ ਘਟੰਤ ਲਾਲਨਾ ਸੁਤ ਭਰਾਤ ਹਿਤੰਗ ਘਟੰਤ ਕਨਕ ਮਾਨਕ ਮਾਇਆ ਸਰੂਪੰ। ਕਨਕ ਸੋਨੇ ਨੂੰ ਕਹਿੰਦੇ ਨੇ, ਮਾਨਕ ਜੂਲਸ ਨੂੰ ਕਹਿੰਦੇ ਨੇ, ਕਿ ਇਹ ਵੀ ਆਣ ਜਾਣ ਵਾਲੀ ਚੀਜ਼ ਹੈ। ਮਾਇਆ ਸਰੂਪੰ, ਕਿ ਮਾਇਆ ਦੇ ਵੱਖਰੇ ਰੂਪ ਨੇ, ਉਹ ਬਦਲਦੇ ਰਹਿੰਦੇ ਨੇ। ਨਹਿ ਘਟੰਤ ਕੇਵਲ ਗੋਪਾਲ ਅਚੁਤੈ, ਜਿਹੜੀ ਚੀਜ਼ ਕਦੇ ਵੀ ਖਤਮ ਨਹੀਂ ਹੁੰਦੀ ਉਹ ਰੱਬ ਦਾ ਨਾਮ ਹੈ, ਜਿਹੜਾ ਹਮੇਸ਼ਾ ਅਚੁੱਤ ਹੈ, ਸਟੇਬਲ ਹੈ। ਤੇ ਅਸਥਿਰੰਗ ਨਾਨਕ ਸਾਧ ਜਨ, ਤੇ ਜਾਂ ਰੱਬ ਦੇ ਬੰਦੇ ਨੇ, ਕਿਉਂਕਿ ਰੱਬ ਦੇ ਬੰਦੇ ਉਸ ਸਚਾਈ ਨਾਲ ਜੁੜੇ ਹੋਏ ਨੇ। ਜੀ। ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹ ਇਹਦਾ ਮੈਸੇਜ ਹੈ ਕਿ ਰੱਬ ਦਾ ਨਾਮ ਹੈ, ਰੱਬ ਦੇ ਬੰਦੇ ਨੇ, ਗੁਰੂ ਦੀ ਗੱਲ ਹੈ, ਕਿਉਂਕਿ ਗੁਰੂ ਸ਼ਬਦ ਰੂਪ ਹੈ। ਤੇ ਬਾਕੀ ਜਿਹੜਾ ਜੋ ਵੀ ਅਸੀਂ ਦੇਖਦੇ ਹਾਂ, ਸੁਹੱਪਣ, ਪਰਿਵਾਰ, ਦੌਲਤ, ਜ਼ਮੀਨਾਂ, ਵੱਡਾ ਵੱਡਾ, ਉਹ ਸਭ ਕੁਝ ਤੁਰਿਆ ਜਾਂਦਾ ਹੈ। ਘਟੰਤ ਰੂਪੰ, ਸਭ ਕੁਝ ਜਿਹੜਾ ਹੈ ਉਹ ਅਲਟੀਮੇਟਲੀ ਖਤਮ ਹੋ ਜਾਂਦਾ ਹੈ। ਜੀ ਡਾਕਟਰ ਸਾਹਿਬ, ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।